ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿ ਅਹਿਮ ਖਬਰਾਂ ਦਾ ਰੁੱਖ ਕਰਨ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਨਾ ਟੋਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਤੋਂ। ਅਕਾਲੀ ਦਲ ਦੀ ਸਿਆਸਤ ਦੇ ਬਾਰੇ, ਅਕਾਲੀ ਦਲ ਦੀ ਮੀਟਿੰਗ ਦੇ ਬਾਰੇ ਆਪਾਂ ਖਬਰ ਜਿਹੜੀ ਆ ਉਹ ਲੰਘੇ ਦਿਨੀ ਵੀ ਸਾਂਝੀ ਕੀਤੀ ਸੀਗੀ ਕਿ ਅਕਾਲੀ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ ਕੋਰ ਕਮੇਟੀ ਦੀ। ਸਵਾਲ ਵੱਡਾ ਇਹ ਪੈਦਾ ਹੋਇਆ ਤੇ ਸਵਾਲ ਦਾ ਜਿਹੜਾ ਗਰਾਊਂਡ ਆ ਉਹ ਵੀ ਜ਼ਰੂਰ ਸਾਂਝਾ ਕਰਿਓ ਕਿ ਕੀ ਅਕਾਲੀ ਦਲ ਬਾਦਲ ਹੁਣ ਬਣ ਜੂਗਾ ਅਕਾਲੀ ਦਲ ਮਜੀਠੀਆ ਜੀ? ਬਹੁਤ ਵੱਡਾ ਸਵਾਲ ਹੈ ਜੀ ਇਹ। ਜੀ ਜੀ ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਕਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਤੇ ਉਹ ਤੋਂ ਕਦੋਂ ਸ਼੍ਰੋਮਣੀ ਅਕਾਲੀ ਦਲ ਮਜੀਠੀਆ ਬਣ ਜਾਵੇ? ਫਿਰ ਕੋਈ ਜੱਗੋ 13ਵੀਂ ਨਹੀਂ, ਕੁਝ ਵੀ ਸੰਭਵ ਹੈ ਨਾ ਫਿਰ ਤਾਂ। ਜੀ ਜੀ ਬਿਲਕੁਲ। ਹਾਂ, ਪਰ ਕੀ ਬਾਦਲ ਆਪਣਾ ਸਾਰਾ ਕੁਝ ਹੁਣ ਮਜੀਠੀਆ ਨੂੰ ਸੌਂਪਣ ਜਾ ਰਹੇ ਨੇ? ਇਸ ਲਈ ਸਵਾਲ ਵੱਡਾ ਜੀ, ਕਿਉਂਕਿ ਅਕਾਲੀ ਦਲ ਦਾ ਤਾਂ ਕੁਝ ਛੱਡਿਆ ਹੀ ਨਹੀਂ ਇਹਨਾਂ ਨੇ। ਸੋ ਇਸ ਲਈ ਬਾਦਲਾਂ ਨੇ ਆਪਣਾ ਹੀ ਸੌਂਪਣਾ ਹੁਣ। ਜੋ ਹਾਂ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੱਦੜ ਦੀ ਅਗਵਾਈ ਦੇ ਹੇਠ ਬਕਾਇਦਾ ਬੈਠਕ ਹੋਈ ਕਾਰਜਕਾਰਨੀ ਦੀ। ਕਾਰਜਕਾਰਨੀ ਦੀ ਬੈਠਕ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੀ ਅਸੀਂ ਕਿਸਾਨੀ ਮਸਲਾ ਵਿਚਾਰਿਆ, ਉਹਨਾਂ ਦਾ ਜਿਹੜਾ ਝੋਨੇ ਵਾਲਾ ਮਸਲਾ ਹੈ ਉਸ ਮਸਲੇ ਤੇ ਅਸੀਂ ਜੀ ਰਾਜਪਾਲ ਕੋਲ ਪਹੁੰਚ ਕਰਾਂਗੇ ਜੀ, ਅਸੀਂ ਚਿੱਠੀਆਂ ਲਿਖਾਂਗੇ ਜੀ, ਕੇਂਦਰ ਨੂੰ ਟੋਕਾਂਗੇ ਜੀ, ਲੋੜ ਪਈ ਸੜਕਾਂ ਤੇ ਨਿਕਲਾਂਗੇ ਜੀ, ਅਸੀਂ ਬਹੁਤ ਕੁਝ ਫੈਸਲੇ ਕੀਤੇ। ਐਜੀਪੀਸੀ ਚੋਣ ਕੇ ਜੀ ਚਰਚਾ ਹੋਈ ਆ। ਮੀਡੀਆ ਕਹਿੰਦੇ ਜੀ ਜਿਮਨੀ ਚੋਣਾਂ ਨੂੰ ਲੈ ਕੇ ਕਿਹੜੀ ਚਰਚਾ ਹੋਈ? ਕਹਿੰਦੇ ਕਿਹੜੀ ਜਿਮਨੀ ਚੋਣ? ਇਹ ਕਿਹੜਾ ਮਸਲਾ? ਹਜੇ 84 ਘੰਟੇ ਪਏ ਨੇ, ਤੁਸੀਂ ਹੁਣੇ ਰੌਲਾ ਪਾਈ ਜਾਂਦੇ। 84 ਘੰਟੇ ਹੈਗੇ ਆ ਜੀ ਕਾਗਜ਼ ਭਰਨ ਨੂੰ। ਕੋਈ ਗੱਲ ਨਹੀਂ, ਇਹ ਅਫਵਾਹਾਂ ਨੇ ਜਿਹੜੀਆਂ ਤੁਸੀਂ ਸਵਾਲ ਪੁੱਛਦੇ ਹੋ, ਇਹੋ ਜਿਹੀਆਂ ਅਫਵਾਹਾਂ ਤੇ ਗੌਰ ਨਹੀਂ ਕਰਦੇ। ਇਹ ਵਿਕਰਮ ਮਜੀਠੀਆ ਦਾ ਜਵਾਬ ਸੀ ਮੀਡੀਆ। ਠੀਕ ਹੈ। ਅੱਜ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪਹੁੰਚੇ। ਵਿਕਰਮ ਸਿੰਘ ਮਜੀਠੀਆ ਦਾ ਪਹੁੰਚਣਾ ਹੀ ਖਬਰ ਹੈ। ਜੀ ਜੀ। ਲੰਮੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਇੱਕ ਦੂਜੇ ਤੋਂ ਦੂਰੀ ਬਣਾਈ ਹੋਈ ਹੈ। ਲੰਮੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਮਸਲਿਆਂ ਤੇ ਟਿੱਪਣੀ ਕਰਨ ਤੋਂ, ਕੋਈ ਜਵਾਬ ਦੇਣ ਤੋਂ ਬਚਦੇ ਆ ਰਹੇ ਨੇ। ਬੇਸ਼ੱਕ ਲਗਾਤਾਰ ਉਹ ਆਮ ਆਦਮੀ ਪਾਰਟੀ ਦੇ ਮਸਲਿਆਂ ਨੂੰ ਜਾਂ ਉਹਨਾਂ ਦੀਆਂ ਗਲਤੀਆਂ ਨੂੰ ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਤੱਕ ਉਭਾਰਦੇ ਨੇ, ਪਰ ਆਹ ਤਾਜ਼ਾ ਘਟਨਾਕ੍ਰਮ ਹੈ ਜੋ ਵਿਰਸਾ ਸਿੰਘ ਬਲਟੋਵਾਲਾ ਸੀ, ਉਸ ਦੇ ਮਸਲੇ ਤੇ ਵੀ ਉਹਨਾਂ ਦੀ ਕੋਈ ਟਿੱਪਣੀ ਨਹੀਂ ਆਈ। ਤੇ ਉਹ ਵਿਕਰਮ ਸਿੰਘ ਮਜੀਠੀਆ ਅਚਾਨਕ ਅੱਜ ਕਾਰਜਕਾਰਨੀ ਦੀ ਬੈਠਕ 'ਚ ਪਹੁੰਚਦੇ ਨੇ। ਤੇ ਕੀ ਇੱਥੋਂ ਹੀ ਅੰਦਾਜ਼ਾ ਲਾ ਲਈਏ ਕਿ ਵਿਕਰਮ ਮਜੀਠੀਆ ਅਗਲੇ ਕਹਿਣਗੇ ਪਹਿਲਾਂ ਵੀ ਆਉਂਦਾ ਸੀ ਤੇ ਇਕੱਲਾ ਵਿਕਰਮ ਮਜੀਠੀਆ ਥੋੜਾ, ਲੀਡਰ ਤਾਂ ਹੋਰ ਵੀ ਬੈਠੇ ਨੇ? ਨਹੀਂ, ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਸਾਰੀ ਕਾਰਜਕਾਰਨੀ ਦੇ ਫੈਸਲਿਆਂ ਦੀ ਜਾਣਕਾਰੀ ਮੀਡੀਆ ਨਾਲ ਵਿਕਰਮ ਮਜੀਠੀਆ ਨੇ ਸਾਂਝੀ ਕੀਤੀ ਆ। ਠੀਕ ਹੈ, ਇਹ ਸਵਾਲ ਹੈ। ਸੋ ਜਾਂ ਤਾਂ ਜਦੋਂ ਸੁਖਬੀਰ ਬਾਦਲ ਹੁੰਦੇ ਸੀ ਜਾਂ ਸੁਖਬੀਰ ਬਾਦਲ ਕਰਦੇ ਸੀ, ਨਹੀਂ ਤਾਂ ਫਿਰ ਉਹਨਾਂ ਦੇ ਬਿਹਾਫ ਤੇ ਦਲਜੀਤ ਚੀਮਾ, ਮਹੇਸ਼ਿੰਦਰ ਗਰੇਵਾਲ ਜਾਂ ਬਲਵਿੰਦਰ ਭੁੱਦੜ, ਜਾਂ ਜਦੋਂ ਇਹ ਚੰਦੂ ਮਾਜਰੇ ਹੁੰਦੇ ਸੀ, ਇਹ ਦੇਣ ਜਵਾਬ। ਸੋ ਹੁਣ ਅਚਾਨਕ ਵਿਕਰਮ ਮਜੀਠੀਆ ਨੇ ਸਾਹਮਣੇ ਆ ਕੇ ਜਿਵੇਂ ਮੋਰਚਾ ਸੰਭਾਲਿਆ, ਅੱਜ ਉਹਨਾਂ ਦੀ ਯੂਥ ਲੀਡਰਸ਼ਿਪ ਵੀ ਜਿਵੇਂ ਨਾਲ ਸੀ, ਕੀ ਇਹ ਤੋਂ ਇਹ ਸੰਕੇਤ ਮਿਲਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਤੈਅ ਕਰ ਲਿਆ ਕਿ ਆਪਾਂ ਵੀ ਵਿਕਰਮ ਮਜੀਠੀਆ ਦੀ ਝੋਲੀ 'ਚ ਪਾ ਦੇਣਾ ਬਾਦਲ ਦਲ? ਕਿਉਂਕਿ ਪਹਿਲਾਂ ਹੀ ਦੋਸ਼ ਲੱਗਦੇ ਕਿ ਪ੍ਰਾਈਵੇਟ ਕੰਪਨੀ ਬਣਾ ਲਈ, ਘਰੇਲੂ ਕੰਪਨੀ ਬਣਾ ਲਿਆ ਅਕਾਲੀ ਦਲ ਨੂੰ, ਹੁਣ ਕੀ ਇੱਧਰ ਝੋਲੀ 'ਚ ਪਾਉਣਾ? ਮੈਨੂੰ ਅੱਜ ਵੀ ਪ੍ਰਵੀਨ ਜੀ ਯਾਦ ਹੈ ਉਹ ਦਿਨ ਜਦੋਂ ਚੰਡੀਗੜ੍ਹ ਦੇ ਵਿੱਚ NRI ਸੰਮੇਲਨ ਸੀ। ਬਿਲਕੁਲ ਬਿਲਕੁਲ, ਆਪਾਂ ਚਰਚਾ ਕਰਦੇ ਹੀ ਹੁੰਦੇ ਹਾਂ। ਉਹ NRI ਸੰਮੇਲਨ ਚੰਡੀਗੜ੍ਹ ਦੇ JW ਮੈਰੀਓਟ ਸੀ।
ਪ੍ਰਕਾਸ਼ ਸਿੰਘ ਬਾਦਲ ਮੰਚ ਤੋਂ ਸੰਬੋਧਨ ਕਰ ਰਹੇ ਸੀ, ਪਿੱਛੇ ਕੋਟ ਪੈਂਟ ਪਾ ਕੇ ਬਿਕਰਮ ਸਿੰਘ ਮਜੀਠੀਆ ਖੜੇ ਸੀ ਤੇ ਉਹਦੇ ਕੰਨੀ ਇਸ਼ਾਰਾ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ, ਕਹਿੰਦਾ ਅਸੀਂ ਜੇਲ੍ਹਾਂ ਕੱਟੀਆਂ, ਅਸੀਂ ਮੋਰਚੇ ਲਾਏ ਆ, ਇਹਨਾਂ ਨੂੰ ਪੁੱਛੋ ਕਿਹੜੀਆਂ ਜੇਲ੍ਹਾਂ ਕੱਟੀਆਂ। ਬਿਕਰਮ ਮਜੀਠੀਆ ਕੰਨੀ ਹੱਥ ਕਰਕੇ ਕਹਿੰਦੇ ਹੁਣ ਮੇਰੀ ਥਾਂ ਲੈਣ ਨੂੰ ਫਿਰਦਾ। ਤੇ ਇਸ ਨੂੰ ਅਕਾਲੀ ਦਲ ਦੇ ਸਫਾ ਦੇ ਵਿੱਚ ਵੀ ਲੰਮੇ ਸਮੇਂ ਤੱਕ ਵਿਚਾਰਿਆ ਜਾਂਦਾ ਰਿਹਾ ਕਿ ਵੀ ਬਿਕਰਮ ਮਜੀਠੀਆ ਮਤਲਬ ਕਿ ਬਾਦਲ ਪਰਿਵਾਰ ਦੇ ਅੰਦਰ ਇੱਕ ਵੱਖਰੀ ਥਾਂ ਬਣਾ ਰਹੇ ਨੇ ਜਾਂ ਉਹਨਾਂ ਦੀ ਥਾਂ ਲੈਣਾ ਚਾਹੁੰਦੇ ਨੇ, ਜਾਂ ਹਰਸਿਮਰਤ ਉਹਨਾਂ ਦਾ ਨਾਂ ਅੱਗੇ ਵਧਾ ਰਹੇ ਨੇ, ਪਰਿਵਾਰ 'ਚ ਤਣਾਅ ਦਾ ਮਾਹੌਲ ਵੀ ਬਣਦਾ। ਆਖਰ ਉਹ ਦਿਨ ਲੋਕਾਂ ਨੂੰ ਦੇਖਣ ਨੂੰ ਮਿਲਣ ਲੱਗੇ ਜਦੋਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਇੱਕ ਸੁਰ 'ਚ ਇੱਕ ਸਾਰ ਇਕੱਠੇ ਰਹਿੰਦੇ ਅਚਾਨਕ ਬਿਲਕੁਲ ਵੱਖੋ ਵੱਖ। ਉੱਥੋਂ ਇਹ ਚਰਚਾਵਾਂ ਨੇ ਜ਼ੋਰ ਫੜ ਲਿਆ ਕਿ ਦੂਰੀਆਂ ਵੱਧ ਗਈਆਂ। ਜੀ, ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਹਰਸਿਮਰਤ ਕੌਰ ਬਾਦਲ ਦੇ ਕਾਗਜ਼ ਭਰਨੇ ਸੀ, ਪਿਛਲੀ MP ਚੋਣ ਦੇ ਸਮੇਂ ਦੀ ਉਹ ਸ਼ਾਇਦ ਉਹ ਗੱਲ ਹੈ। ਤੇ ਸਵੇਰ ਨੂੰ ਕਾਗਜ਼ ਭਰਨ ਜਦੋਂ ਜਾਣ ਲੱਗੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦੇਖਿਆ ਕਿ ਬਿਕਰਮ ਮਜੀਠੀਆ ਉੱਥੇ ਪਹੁੰਚਿਆ ਤੇ ਬਿਕਰਮ ਮਜੀਠੀਆ ਨੂੰ ਪੁੱਛਿਆ ਕਿ ਕਾਕਾ ਜੀ ਅੱਜ ਤੁਹਾਡੀ ਡਿਊਟੀ ਤਾਂ ਪਾਰਟੀ ਨੇ ਉੱਥੇ ਲਾਈ ਹੋਈ ਹੈ। ਉਹ ਕਹਿੰਦਾ ਨਹੀਂ ਜੀ, ਰਾਤ ਭੈਣ ਦੱਸਣੇ ਆਇਆ ਸੀ ਕਿ ਸਵੇਰੇ ਪਹੁੰਚਣਾ ਜ਼ਰੂਰ ਹੈ। ਤੇ ਜਦੋਂ ਭੈਣ ਨੂੰ ਭਾਵ ਆਪਣੀ ਨੂੰ ਹਰਸਿਮਰਤ ਨੂੰ ਪੁੱਛੋ, ਕਹਿੰਦੀ ਹਾਂ ਜੀ ਮੈਂ ਹੀ ਬੁਲਾਇਆ ਕਵਰਿੰਗ ਕੈਂਡੀਡੇਟ ਵਜੋਂ ਇਹਦਾ ਨਾਂ ਭਰਨਾ। ਅੱਛਾ। ਤੇ ਪ੍ਰਕਾਸ਼ ਸਿੰਘ ਬਾਦਲ ਦੇਖਦੇ ਰਹਿ ਗਏ ਕਿ ਮੈਨੂੰ ਪਤਾ ਹੀ ਨਹੀਂ ਮੇਰੇ ਘਰ 'ਚ ਆਹ ਕੁਛ ਹੋ ਰਿਹਾ। ਸੋ ਇਹ ਸਾਰੇ ਪਹਿਲੂ ਵੀ ਚਰਚਾ 'ਚ ਰਹੇ ਨੇ, ਪਰ ਹੁਣ ਇਹਨਾਂ ਸਾਰੇ ਪਹਿਲੂਆਂ ਨੂੰ ਲਾਂਭੇ ਕਰਦਿਆਂ ਅੱਜ ਦੀ ਪ੍ਰੈਸ ਕਾਨਫਰੰਸ ਨੇ ਚਰਚਾ ਛੇੜ ਦਿੱਤੀ ਕਿ ਕੀ ਇਹ ਰੂਟੀਨ 'ਚ ਬਿਕਰਮ ਮਜੀਠੀਆ ਆਏ ਸੀ ਤਾਂ ਮੀਡੀਆ ਦੇ ਉਹ ਰੂਬਰੂ ਹੋ ਗਏ, ਜਾਂ ਪਾਰਟੀ ਨੇ ਕਹਿਤਾ ਚਲੋ ਮਜੀਠੀਆ ਜੀ ਅੱਜ ਤੁਸੀਂ ਕਰ ਦਿਓ, ਚੀਮਾ ਹੋਰੀ ਤਾਂ ਰੋਜ਼ ਕਰਦੇ ਹੀ ਨੇ, ਜਾਂ ਸਹੀ ਮਾਇਨਿਆਂ 'ਚ ਉਸ ਦਾ ਨਾਂ ਅੱਗੇ ਵਧਾ ਦਿੱਤਾ ਹੈ, ਜਾਂ ਹਰਸਿਮਰਤ ਨੇ ਇਸ ਮਾਮਲੇ ਤੇ ਅੱਗੇ ਵਧਾਇਆ, ਜਾਂ ਸੁਖਬੀਰ ਬਾਦਲ ਨੂੰ ਲੱਗਿਆ ਕਿ ਚਲੋ ਘਰ ਦਾ ਬੰਦਾ ਹੀ ਹੈ, ਆਪਣਾ ਹੀ ਬੰਦਾ, ਘੱਟੋ ਘੱਟ ਇਹਦੇ ਬਾਰੇ ਭਰੋਸਾ ਕਰ ਲਓ, ਬਾਕੀਆਂ ਦੇ ਭਰੋਸਾ ਨਹੀਂ। ਕੁਛ ਵੀ ਹੋਵੇ, ਅੱਜ ਪੰਜਾਬ ਦੇ ਵਿੱਚ ਚਰਚਾ ਜ਼ੋਰ ਫੜ ਗਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਵੈਸੇ ਤਾਂ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ, ਪਰ ਇਹ ਜਦ ਤੋਂ ਬਾਦਲ ਬਣ ਗਿਆ ਤਦ ਤੋਂ ਹੁਣ ਇਹਦੀ ਚਰਚਾ ਹੁਣ ਅੱਜ ਇਸ ਪਹਿਲੂ ਤੁਰ ਗਈ ਕਿ ਅਕਾਲੀ ਦਲ ਬਾਦਲ ਹੁਣ ਅਕਾਲੀ ਦਲ ਮਜੀਠੀਆ ਹੋ ਜਾਏਗਾ। ਜੀ ਬਿਲਕੁਲ ਬਿਲਕੁਲ। ਤੇ ਭਾਜਪਾ ਨੇ ਕਹਿੰਦੇ ਅਕਾਲੀ ਕਾਂਗਰਸੀਆਂ ਨੂੰ ਜ਼ਿਮਨੀ ਚੋਣਾਂ 'ਚ ਉਮੀਦਵਾਰ ਐਲਾਨਤਾ, ਇਹ ਕੋਈ ਕਲਰਕੀ ਗਲਤੀ ਹੈ ਜਾਂ ਫਿਰ ਸੱਚੀ ਮੁੱਚੀ? ਪ੍ਰਵੀਨ ਜੀ, ਆਵਾਜ਼ ਦੇ ਵਿੱਚ ਕੁਝ ਗੜਬੜ ਆ ਰਹੀ ਹੈ ਕਿਤੇ, ਮੈਨੂੰ ਨਹੀਂ ਪਤਾ ਤੁਹਾਡੇ ਕੋਲ ਸਹੀ ਪਹੁੰਚ ਰਹੀ ਹੈ ਜਾਂ ਨਹੀਂ। ਜੀ 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 ਬਿਲਕੁਲ ਤੁਹਾਡੀ ਆਵਾਜ਼ ਸਹੀ ਹੈ ਜੀ ਸ਼ਰਮਾ ਜੀ। ਭਾਜਪਾ ਨੇ ਕਹਿੰਦੇ ਅਕਾਲੀ ਕਾਂਗਰਸੀਆਂ ਨੂੰ ਜ਼ਿਮਨੀ ਚੋਣਾਂ ਦੇ ਵਿੱਚ ਉਮੀਦਵਾਰ ਐਲਾਨਤਾ, ਇਹ ਕੋਈ ਤਕਨੀਕੀ ਗਲਤੀ ਹੈ ਜਾਂ ਫਿਰ ਸੱਚਮੁੱਚ ਹੀ ਉਹਨਾਂ ਦੀ ਟੇਕ ਹੀ ਹੁਣ ਇਹਨਾਂ ਤੇ ਹੈ? ਨਹੀਂ, ਇਹ ਸੱਚੀ ਹੈ ਜੀ। ਅੱਛਾ। ਦੇਖੋ, ਭਾਜਪਾ ਪੰਜਾਬ ਦੇ ਵਿੱਚ ਆਪਣਾ ਪੈਰ ਜਮਾਉਣਾ ਚਾਹੁੰਦੀ ਹੈ, ਪਰ ਪੈਰ ਜਮਾਉਣ ਦੇ ਲਈ ਉਹਦੇ ਕੋਲ ਆਪਣੀ ਧਰਾਤਲ ਵੀ ਨਹੀਂ ਹੈਗੀ ਤੇ ਉਹਨਾਂ ਕੋਲ ਲੀਡਰ ਵੀ ਆਪਣੇ ਨਹੀਂ ਹੈਗੇ। ਇਸ ਲਈ ਭਾਜਪਾ ਤਲਾਸ਼ ਕਰਦੀ ਅਕਾਲੀ ਕਾਂਗਰਸੀਆਂ ਦੇ ਵਿਹੜੇ ਤੱਕ ਜਾਂਦੀ ਰਹੀ। ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਅਸੀਂ ਦੇਖਿਆ ਤੇ ਇਸ ਵਾਰ ਦੀਆਂ ਅਸੀਂ ਹੁਣ ਜ਼ਿਮਨੀ ਚੋਣਾਂ 'ਚ ਦੇਖ ਰਹੇ ਹਾਂ। 4 ਸੀਟਾਂ ਤੇ ਜ਼ਿਮਨੀ ਚੋਣ ਹੋਣੀ ਹੈ। 4 ਚੋਂ ਅੱਜ ਭਾਜਪਾ ਨੇ 3 ਉਮੀਦਵਾਰ ਐਲਾਨੇ ਨੇ, ਤਿੰਨੇ ਬਗਾਨੇ ਵੋਟ ਨੇ। ਵੋਟ ਤਾਂ ਹੈਗੇ ਨੇ, ਉਹ ਰਾਜਨੀਤਿਕ ਖੇਤਰ 'ਚ ਵੱਡਾ ਨਾਮ ਤਾਂ ਹੈਗੇ ਨੇ, ਸੂਝ-ਬੂਝ ਰੱਖਦੇ ਨੇ, ਪੈਸੇ ਪੱਖੋਂ ਵੀ ਦਮ ਰੱਖਦੇ ਨੇ, ਰਾਜਨੀਤੀ ਸਮਝ ਪੱਖੋਂ ਵੀ ਦਮ ਰੱਖਦੇ ਨੇ, ਰਾਜਨੀਤਿਕ ਪਿਛੋਕੜ ਪੱਛੋਂ ਵੀ ਦਮ ਰੱਖਦੇ ਨੇ, ਤੇ ਕੇਂਦਰ ਦੀ ਜਿਹੜੀ ਧਿਰ ਹੈ ਉਸ ਨੂੰ ਸਾਰਾ ਕੁਛ ਆਉਂਦਾ। ਅਮਿਤ ਸ਼ਾਹ ਦੇ ਚੇਲੇ ਚਾਪਟੇ ਬਣ ਗਏ ਹੁਣ ਸਾਰੇ, ਇਸ ਲਈ ਸਾਰੇ ਦਾਪੇ 'ਚ ਆਉਂਦੇ ਨੇ। ਪਰ ਸਵਾਲ ਇਹ ਹੈ ਕਿ ਉਹ ਭਾਜਪਾਈ ਲੀਡਰ ਕੀ ਸੋਚਦੇ ਹੋਣਗੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਮੋਦੀ ਦੇ ਲਈ ਅੱਡੀਆਂ ਚੱਕ ਕੇ ਆਪਣੇ ਘਰਾਂ ਮੂਹਰੇ ਗੋਹਾ ਸਟਵਾਉਣ ਲਈ ਮਜਬੂਰ ਹੋਏ, ਕੱਪੜੇ ਫੜਾਉਣ ਲਈ ਮਜਬੂਰ ਹੋਏ, ਟੋਲਾਂ ਦੇ ਉੱਤੇ ਡੰਡੇ ਖਾਣ ਲਈ ਮਜਬੂਰ ਹੋਏ, ਘਰਾਂ ਮੂਹਰੇ ਬਿਜਲੀ ਪਾਣੀ ਕਟਵਾਇਆ। ਅਗਲੇ ਸੋਚਦੇ ਹੋਣੇ ਕਿ ਜੇ ਟਿਕਟਾਂ ਇਹਨਾਂ ਨੂੰ ਮਿਲਣੀਆਂ ਸੀ ਫਿਰ ਉਸ ਸਮੇਂ ਕਿਸਾਨਾਂ ਨਾਲੇ ਚਲੇ ਜਾਂਦੇ, ਘੱਟੋ ਘੱਟ ਵਾਹ ਬਾਈ ਤਾਂ ਖੱਟਦੇ, ਘੱਟੋ ਘੱਟ ਪੰਜਾਬ ਨਾਲ ਖੜੇ ਤਾਂ ਨਜ਼ਰ ਆਉਂਦੇ। ਸੋ ਅੱਜ ਉਹ ਫਿਰ ਲਵਾਰਸ ਨੇ। ਮਨਪ੍ਰੀਤ ਬਾਦਲ ਨੂੰ ਗਿੱਦੜਬਾਹਾ ਤੋਂ ਟਿਕਟ ਮਿਲੀ ਹੈ। ਜੀ ਜੀ। ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ ਤੋਂ ਹੀ ਆਪਣਾ ਕਰੀਅਰ ਸ਼ੁਰੂ ਕਰਦੇ ਨੇ, ਵਿੱਤ ਮੰਤਰੀ ਤੱਕ ਜਾਂਦੇ ਨੇ, ਫਿਰ PPP ਖੜੀ ਕਰਦੇ ਨੇ, ਫਿਰ ਕਾਂਗਰਸ ਜਾਂਦੇ ਨੇ, ਉੱਥੇ ਵੀ ਵਿੱਤ ਮੰਤਰੀ ਤੱਕ ਦਾ ਆਨੰਦ ਮਾਣਦੇ ਨੇ। ਤੇ ਅੱਜ ਹੁਣ ਭਾਜਪਾ ਨੇ ਤੇ ਭਾਜਪਾ ਟਿਕਟ, ਹੁਣ ਇਹਨਾਂ ਨੂੰ ਕਾਂਗਰਸੀ ਕਵਾਂਗੇ, ਅਕਾਲੀ ਕਵਾਂਗੇ, PPP ਵਾਲਾ ਕਵਾਂ। ਥੋੜਾ ਜਿਹਾ ਗਾਂਹ ਨੂੰ ਆ ਜਾਓ ਹੁਣ ਬਰਨਾਲੇ ਕੰਨੀ ਨੂੰ। ਬਰਨਾਲਾ ਕੇਵਲ ਸਿੰਘ ਢਿੱਲੋਂ ਹੋਰੀ ਕੈਪਟਨ ਅਮਰਿੰਦਰ ਦੇ ਖਾਸਮ ਖਾਸ ਨੇ ਤੇ ਪੁਰਾਣੇ ਕਾਂਗਰਸੀ ਤੇ ਉਦਯੋਗਪਤੀ ਨੇ। ਸ਼ਰਾਬ ਦਾ ਤਕੜਾ ਕਾਰੋਬਾਰ ਹੈ। ਸੋ ਉਹ ਕੇਵਲ ਢਿੱਲੋਂ ਜਿਹੜੇ ਪਿਛੋਕੜ ਤੋਂ ਕਾਂਗਰਸੀ ਨੇ ਤੇ ਉਹ ਕਾਂਗਰਸੀ ਅਪਰੋਚ ਦੇ ਹਵਾਲੇ ਨਾਲ ਇੱਕ ਵਾਰ ਹਲਕਾ ਗਾਹ ਵੀ ਚੁੱਕੇ ਨੇ, ਉਹ BJP ਦੀ ਟਿਕਟ ਤੇ ਫਿਰ ਚੋਣ ਲੜਨ ਜਾ ਰਹੇ ਨੇ ਤੇ ਤਕੜੇ ਉਮੀਦਵਾਰ ਮੰਨੇ ਜਾ ਰਹੇ ਨੇ। ਬਰਨਾਲੇ ਤੋਂ ਜਾਣੂ ਨੇ, ਮਾਹੌਲ ਭਖਾਉਣਗੇ।
ਤੇ ਤੀਜੀ ਟਿਕਟ ਦਿੱਤੀ ਹੈ ਰਵੀਕਰਨ ਕਾਲੋ ਨੂੰ, ਜਿਹਦੇ ਬਾਰੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਆਹੀ ਟਿਕਟਾਂ ਨੇ, ਉਹ ਟਿਕਟਾਂ ਤੈਅ ਸੀ, ਉਹੀ ਟਿਕਟਾਂ ਆਈਆਂ। ਤੇ ਰਵੀਕਰਨ ਕਾਲੋ ਹੋਰਾਂ ਨੂੰ ਡੇਰਾ ਬਾਬਾ ਨਾਨਕ ਤੋਂ ਭਾਜਪਾ ਨੇ ਉਮੀਦਵਾਰ ਐਲਾਨਿਆ। ਤੇ ਰਵੀਕਰਨ ਕਾਲੋ ਪਰਿਵਾਰ ਤੋਂ ਆਉਂਦੇ ਨੇ, ਅਕਾਲੀ ਪਰਿਵਾਰ ਤੋਂ ਆਉਂਦੇ ਨੇ, ਤੇ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਵੀ ਆਨੰਦ ਮਾਣਿਆ ਸਾਰਾ ਕੁਛ। ਸੋ ਇਸ ਲਈ ਹੁਣ ਉਹ ਵੀ, ਸੋ ਇਸ ਲਈ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਨੂੰ, ਲੀਡਰਾਂ ਨੂੰ ਆਪਣੇ ਪਾਲੇ ਚ ਲਿਆ ਕੇ ਉਮੀਦਵਾਰ ਬਣਾ ਕੇ ਪੰਜਾਬ ਦੀ ਜ਼ਿਮਨੀ ਚੋਣ ਚ ਆਪਣੀ ਪੈਰ ਜਮਾਈ ਕਰਨਾ ਚਾਹੁੰਦੀ ਹੈ। ਭਾਜਪਾ ਲੋਕ ਸਭਾ ਚੋਣਾਂ ਚ 30 ਨੰਬਰ ਦੀ ਪਾਰਟੀ ਬਣ ਗਈ ਸੀ। ਜੀ ਬਿਲਕੁਲ। ਸੋ ਇਸ ਵਾਰ ਜੇ ਅਕਾਲੀ ਦਲ ਨਹੀਂ ਆਉਂਦਾ ਤਾਂ 30 ਨੰਬਰ ਤਾਂ ਪੱਕਾ ਹੀ ਪਿਆ, ਪਰ ਉਹ ਖੇਡਣਾ ਹੁਣ ਫਰੰਟ ਫੁੱਟ ਤੇ ਚਾਹੁੰਦੇ ਨੇ। ਸੋ ਇਸ ਲਈ ਇਹ ਤਿੰਨੋਂ ਉਮੀਦਵਾਰ ਜਿੱਤਣ ਲਈ ਵੀ ਲੜਨਗੇ ਤੇ ਕਿਸੇ ਦੀ ਜਿੱਤ ਹਾਰ ਤੈਅ ਕਰਨ ਲਈ ਵੀ ਲੜਨਗੇ। ਸੋ ਬਹੁਤ ਭਖਮਾ ਹੋਣ ਵਾਲਾ ਗਿੱਦੜਬਾਹਾ ਤੇ ਬਰਨਾਲਾ ਤੱਕ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੇ ਸੰਕਟ ਦੇ ਬਾਰੇ, ਜਿਹੜਾ ਮੌਜੂਦਾ ਤੇ ਜਿਹੜਾ ਹਾਲੇ ਘੁਟਾਲੇ ਦੇ ਰੂਪ ਦੇ ਵਿੱਚ ਪੰਜਾਬੀਆਂ ਦੇ ਸਾਹਮਣੇ ਆ, ਪਰ ਉਹਦਾ ਸੰਕਟ ਹਜੇ ਪੈਦਾ ਹੋਣਾ। ਝੋਨੇ ਤੇ ਡੀਏਪੀ ਖਾਦ ਦਾ ਮਸਲਾ, ਇਹ ਕਹਿੰਦੇ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਹੁਣ ਦੋਨਾਂ ਲਈ ਮੁਸੀਬਤ ਬਣ ਜੂਗਾ। ਦੇਖੋ ਜੀ, ਹਜੇ ਸਾਰੇ ਪੱਤੇ ਸਾਰੀਆਂ ਪਾਰਟੀਆਂ ਨੇ ਖੋਲੇ ਨਹੀਂ। ਹਜੇ ਸਾਰੀਆਂ ਪਾਰਟੀਆਂ ਦੇ 4 ਸੀਟਾਂ ਤੋਂ ਉਮੀਦਵਾਰ ਆਏ ਨਹੀਂ। ਅਜੇ ਸਥਿਤੀ ਬਹੁਤ ਕੁਝ ਬਦਲਣੀ ਹੈ। ਮਤਲਬ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਕੀ ਹੋਣਾ। ਦਲਜੀਤ ਕਲਸੀ ਦਾ ਇੰਤਜ਼ਾਰ ਕਰ ਰਹੇ ਸੀ ਡੇਰਾ ਬਾਬਾ ਨਾਨਕ ਵਾਲੇ ਕੇ ਡਿਬਰੂਗੜ੍ਹ ਜੇਲ੍ਹ ਤੋਂ ਅੰਦਰੋਂ ਹੀ ਕਾਗਜ਼ ਭਰਨੇ ਆ, ਉਹਨੇ ਆਪਣਾ ਨਾਮ ਵਾਪਸ ਲੈ ਲਿਆ, ਹੈ ਨਾ ਜੀ। ਦਲਵੀਰ ਗੋਲਡੀ ਥਾਪੀਆਂ ਮਾਰਦੇ ਸੀਗੇ ਕਿ ਭਗਵੰਤ ਮਾਨ ਦਾ ਭਰਾ ਏ ਮੇਰਾ, ਲਓ ਜੀ ਆ ਗਿਆ ਮੇਰੇ ਨਾਲ, ਤੇ ਹੁਣ ਕਹਿੰਦਾ ਕਿ ਕਿਹੜੀ ਆਮ ਆਦਮੀ ਪਾਰਟੀ, ਆਹ ਬੁਲਾਈ ਸਤਿ ਸ੍ਰੀ ਅਕਾਲ, ਮੈਂ ਚੱਲਿਆ ਘਰੇ, ਮੈਂ ਤਾਂ ਜੇ ਧੂਰੀ ਤੋਂ ਹੀ ਚੋਣ ਲੜੂਗਾ ਵੀ ਜੇ ਕਾਂਗਰਸ ਟਿਕਟ ਦਊਗੀ, ਨਹੀਂ ਆਪਾਂ ਨਹੀਂ ਲੜਦੇ। ਸੋ ਅੱਜ ਸ਼ਾਇਦ ਟਿਕਟ ਮਿਲੀ ਹੁੰਦੀ ਫਿਰ ਜੇ ਟਿਕੇ ਹੁੰਦੇ। ਮਤਲਬ ਲੀਡਰਸ਼ਿਪ ਦੇ ਅੰਦਰ ਜਿਹੜਾ ਹੁਣ ਸਹਿਜਪਣਾ ਔਰ ਟਿਕਾ ਨਹੀਂ ਰਿਹਾ, ਉਹਦਾ ਵੀ ਨਤੀਜਾ ਹੈ ਦਲਵੀਰ ਗੋਲਡੀ, ਉਹਦੀ ਵੀ ਤਸਵੀਰ ਹੈ। ਤੇ ਇਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀਗਾ, ਹੈ ਨਾ, ਚੇਅਰਮੈਨ ਸੀਗਾ, ਉਹ ਜਿਹੜਾ ਦਾਅਵੇਦਾਰ ਸੀਗਾ ਟਿਕਟ ਦਾ, ਉਹਨੂੰ ਟਿਕਟ ਨਹੀਂ ਮਿਲੀ ਬਰਨਾਲੇ ਤੋਂ, ਉਹਨੇ ਬਾਗੀ ਹੋ ਕੇ। ਇਸ ਲਈ ਆਮ ਆਦਮੀ ਪਾਰਟੀ ਲਈ ਇਹ ਵੀ ਚੁਣੌਤੀਆਂ ਨੇ। ਜੀ ਹਾਂ, ਝੋਨਾ ਇਸ ਮੌਕੇ ਪੰਜਾਬ ਦੇ ਲਈ ਇੱਕ ਮੁਸੀਬਤ ਬਣ ਗਿਆ, ਔਰ ਉਸ ਮੁਸੀਬਤ ਚੋਂ ਕਿਸਾਨੀ ਨੂੰ, ਪੰਜਾਬ ਨੂੰ ਕਿਵੇਂ ਕੱਢਣਾ, ਇਹ ਸਰਕਾਰਾਂ ਦੇ ਵੱਸ ਦਾ ਰੋਗ ਨੂੰ ਨਜ਼ਰ ਨਹੀਂ ਆਉਂਦਾ। ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਪ੍ਰੈਕਟਿਸ ਅੱਜ ਕਰ ਰਹੇ ਨੇ, ਜੇ 2 ਮਹੀਨੇ ਪਹਿਲਾਂ ਕੀਤੀ ਹੁੰਦੀ ਅੱਜ ਇਹ ਹਾਲਤ ਨਾ ਹੁੰਦੀ। ਜਿਹੜਾ ਦਿੱਲੀ ਮੰਤਰੀਆਂ ਨਾਲ ਬੈਠਕ, ਗੇੜੇ, ਅਮਿਤ ਸ਼ਾਹ ਤੱਕ ਦਾ ਬੂਹਾ, ਹੈ ਨਾ, ਫੂਡ ਸਪਲਾਈ ਮੰਤਰੀ ਨਾਲ ਗੱਲਬਾਤ, ਮੀਟਿੰਗ, ਜਾਣਾ ਆਉਣਾ, ਜੇ ਇਹੀ ਕੁਛ ਅਗਸਤ ਸਤੰਬਰ ਚ ਕੀਤਾ ਹੁੰਦਾ ਤਾਂ ਅੱਜ ਇਹ ਮਸਲਾ ਹੁੰਦਾ। 1 ਤਰੀਕ ਤੋਂ ਖਰੀਦ ਸ਼ੁਰੂ ਆ, 30 ਅਕਤੂਬਰ ਨੂੰ ਖਰੀਦ ਖਤਮ ਹੈ, ਤੇ ਅੱਜ 22 ਤਰੀਕ ਨੂੰ ਤੁਸੀਂ ਕੇਂਦਰੀ ਮੰਤਰੀਆਂ ਦੀ ਮੀਟਿੰਗਾਂ ਕਰਦੇ ਫਿਰਦੇ ਹੋ, ਮਿੰਨਤਾਂ ਕਰਦੇ ਫਿਰਦੇ ਹੋ ਕਿ ਜੀ ਰੈਕ ਖਾਲੀ ਕਰ ਦਿਓ ਜੀ, ਸੈਲਰਾਂ ਚੋਂ ਮਾਲ ਚੱਕ ਲਓ ਜੀ, ਪੁਰਾਣਾ ਨਵਾਂ ਰੱਖਣਾ ਹੈ ਜੀ, ਸ਼ੈਲਰ ਮਾਲਕਾਂ ਨੂੰ ਦਿੱਲੀ ਲੈ ਕੇ ਜਾਊਂਗਾ ਜੀ, ਮੈਂ ਕਰਾਂਗਾ ਜੀ ਮੀਟਿੰਗ। ਹੁਣ ਇਹ ਸਾਰੇ ਪਹਿਲੂ ਦੇ ਉੱਤੇ ਮੈਂ ਅੱਜ ਚਰਨਜੀਤ ਭੁੱਲਰ ਸਾਹਿਬ ਦੀ ਰਿਪੋਰਟ ਦੇਖ ਰਿਹਾ ਸੀ। ਰਿਪੋਰਟ ਦੱਸਦੀ ਹੈ ਕਿ 4 ਜਿਹੜੀਆਂ ਸੀਟਾਂ ਦੀ ਜ਼ਿਮਨੀ ਚੋਣ ਹੈ ਪ੍ਰਵੀਨ ਜੀ, ਉਹ 4 ਪੇਂਡੂ ਖੇਤਰ ਸੀਟਾਂ ਨੇ। ਮਤਲਬ 3 ਤਾਂ ਪਿਓਰ ਪੇਂਡੂ ਨੇ, ਤੇ ਪੇਂਡੂ ਵੋਟ ਬੈਂਕ ਸਿੱਧਾ ਕਿਸਾਨੀ ਨਾਲ ਸੰਬੰਧ ਰੱਖਦਾ ਹੈ, ਚਾਹੇ ਉਹਦੇ ਕੋਲ ਖੇਤ ਹੈ ਜਾਂ ਨਹੀਂ ਹੈ, ਬਿਲਕੁਲ, ਪਰ ਉਹਦਾ ਵਾਸਤਾ ਹੈਗਾ ਜ਼ਮੀਨ ਨਾਲ। ਜੇ ਆਪਾਂ ਮੰਡੀਕਰਨ ਦੇ ਹਿਸਾਬ ਨਾਲ ਅੱਜ ਹਿਸਾਬ ਲਾਈਏ, ਸ਼ੈਲਰ ਮਾਲਕ, ਉਹ ਤੋਂ ਬਾਅਦ ਆੜਤੀਆ, ਉਹ ਤੋਂ ਬਾਅਦ ਲੇਬਰ ਦੇ ਵਿੱਚ ਚਾਹੇ ਉਹ ਪੱਲੇਦਾਰ ਹੈ, ਚਾਹੇ ਉਹ ਢਵਾਈ ਵਾਲਾ, ਚਾਹੇ ਉਹ ਟਰੱਕ ਵਾਲਾ ਹੈ ਨਾ, ਇਹ ਸਾਰੀ ਪ੍ਰਕਿਰਿਆ। ਉਹ ਤੋਂ ਬਾਅਦ ਫਿਰ ਕਿਸਾਨ, ਤੇ ਇਹ ਸਾਰੀ ਪ੍ਰਕਿਰਿਆ ਸਿੱਧੀ ਹੁਣ ਮੰਡੀ ਨਾਲ ਜੁੜੀ ਹੈ, ਤੇ ਮੰਡੀ ਦਾ ਝੋਨਾ ਰੁੜ ਰਿਹਾ ਜੀ, ਬਿਲਕੁਲ। ਤੇ ਫਿਰ ਇਹਦਾ ਗੁੱਸਾ ਕੀ ਜ਼ਿਮਨੀ ਚੋਣਾਂ ਚ ਨਿਕਲੂਗਾ ਨਹੀਂ। ਹੁਣ ਸਥਿਤੀ ਇਹ ਆ ਕਿ ਗਿੱਦੜਬਾਹਾ ਦੇ ਵਿੱਚ ਕੁੱਲ 1,66,000 ਵੋਟਰ ਨੇ, ਠੀਕ ਹੈ ਜੀ, ਜਿਹਦੇ ਵਿੱਚੋਂ 1,22,000 ਪੇਂਡੂ ਵੋਟਰ ਹੈ। ਸ਼ਹਿਰ ਦੀ ਵੋਟ ਸਿਰਫ 44,000 ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ 1,95,000 ਕੁੱਲ ਵੋਟਰ ਨੇ, ਜਿਹਦੇ ਵਿੱਚੋਂ 1,87,000-88,000 ਵੋਟਰ ਪਿਓਰ ਪੇਂਡੂ ਹੈ। ਮਤਲਬ ਸ਼ਹਿਰੀ ਵੋਟ ਹੈ ਹੀ 7-8,000 ਸਿਰਫ। ਇਸੇ ਤਰ੍ਹਾਂ ਚੱਬੇਵਾਲ ਦੇ ਵਿੱਚ 1,56,000 ਵੋਟਰ ਹੈ, 206 ਪੰਚਾਇਤਾਂ, ਪੂਰੀ ਪੇਂਡੂ ਖੇਤਰ ਹੈ।
ਹੈ। ਤੇ ਇੱਧਰ ਜੇ ਆਪਾਂ ਬਰਨਾਲੇ ਦੀ ਗੱਲ ਕਰੀਏ, ਇੱਥੇ ਬਰਾਬਰ ਜਿਹਾ ਵਾਲਾ ਕੰਮ ਹੈਗਾ। 1,80,000 ਵੋਟ ਹੈ ਤੇ ਜਿਸ ਚੋਂ 88,000 ਸ਼ਹਿਰੀ ਹੈ ਤੇ 92,000 ਪੇਂਡੂ ਹੈ। ਤੇ ਅੱਜ ਸਿਮਰਜੀਤ ਮਾਨ ਨੇ ਆਪਣੇ ਦੋਤੇ ਨੂੰ ਤਾਰਤਾ ਇੱਥੋਂ, ਸੰਧੂ ਨੂੰ, ਹੈ ਨਾ, ਟਿਕਟ ਦੇਤੀ। ਉਹ ਪਿੰਡਾਂ ਨਾਲੋਂ ਪਹਿਲਾਂ ਸ਼ਹਿਰਾਂ ਕਨੀ ਨੂੰ ਤੁਰਿਆ ਹੋਇਆ ਕਿ ਮੈਂ ਹਿੰਦੂ ਵੋਟ ਸੈੱਟ ਕਰ ਲਵਾਂ। ਸੋ ਇਹ ਇਸ ਲਈ ਇਹ ਵੀ ਜੱਦੋਜਹਿਦ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੀ ਪੇਂਡੂ ਵੋਟ ਹੈ ਉਹਦਾ ਸਿੱਧਾ ਕਨੈਕਸ਼ਨ ਝੋਨੇ ਨਾਲ ਹੈ ਤੇ ਮੰਡੀਆਂ 'ਚ ਝੋਨਾ ਰੁਲ ਰਿਹਾ। ਤੇ ਆ ਨਵੰਬਰ ਦੇ ਵਿੱਚ ਕਣਕ ਦੀ ਬਿਜਾਈ ਹੈ ਤੇ ਕੇਂਦਰ ਤੋਂ DAP ਮਿਲੇ ਨਹੀਂ, ਖਾਦ ਦੀ ਉਪਲਬਧਤਾ ਹੀ ਨਹੀਂ ਹੈਗੀ। ਸੋ ਝੋਨੇ ਦਾ ਰੁਲਣਾ ਤੇ ਖਾਦ ਦਾ ਨਾ ਮਿਲਣਾ ਇਹ ਆਮ ਆਦਮੀ ਪਾਰਟੀ ਤੋਂ ਲੈ ਕੇ ਭਾਜਪਾ ਲਈ ਮੁਸੀਬਤ ਬਣ ਸਕਦਾ ਜਿਮਨੀ ਚੋਣਾਂ 'ਚ, ਕਿਉਂਕਿ ਦੋਵਾਂ ਦਾ ਹੀ ਸਵਾਲ ਹੈ ਨਾ। ਹਾਂ, ਮਤਲਬ ਠਿਕਰਾ ਦੋ ਇੱਕ ਦੂਏ ਦੇ ਸਿਰ ਤੇ ਭੰਨਣਗੇ ਤੇ ਕਾਂਗਰਸ ਦਾ ਲਾਹਾ ਲੈਣਾ ਚਾਹੂਗੀ। ਦੂਏ ਪਾਸੇ ਹੁਣ ਮੁਕਾਬਲਾ ਦੂਜੀ ਤਰ੍ਹਾਂ ਦਾ ਵੀ ਦਿਖ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਸਲਾ ਹੱਲ ਕਰਨ ਲਈ ਅਸੀਂ ਜਦੋਜਹਿਦ ਕਰ ਰਹੇ ਹਾਂ, ਤੇ ਭਾਜਪਾ ਸ਼ੈਲਰ ਮਾਲਕਾਂ ਨੂੰ ਦਿੱਲੀ ਬੁਲਾ ਰਹੀ ਹੈ ਜੀ, ਅਫਸਰਾਂ ਨੂੰ ਹੁਕਮ ਲਾ ਰਹੀ ਹੈ ਜੀ। ਉਹ ਇਹ ਦਿਖਾਉਣਾ ਚਾਹੁੰਦੇ ਕਿ ਸਾਡੇ ਕਰਕੇ ਮਸਲਾ ਹੱਲ ਹੋ ਰਿਹਾ, ਝੋਨਾ ਅਸੀਂ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਅਸੀਂ ਸਹੀ ਹੋ ਜਾਈਏ। ਇਹ ਸਭ ਦੇ ਦਰਮਿਆਨ ਜਾਣਕਾਰੀ ਮੈਨੂੰ ਇਹ ਵੀ ਮਿਲ ਰਹੀ ਆ ਕਿ ਸਵੇਰ ਤੋਂ ਜਾਂ 25 ਤਰੀਕ ਤੋਂ ਪੰਜਾਬ ਸਰਕਾਰ ਨੇ ਅਫਸਰਾਂ ਨੂੰ ਕਿਹਾ ਕਿ ਬਾਕੀ ਸਾਰਾ ਪੰਜਾਬ ਦਾ ਝੋਨਾ ਰੁਲਦਾ ਰੁਲ ਜਾਵੇ, ਕਿਸਾਨ ਰੁਲਦਾ ਰੁਲ ਜਾਵੇ। ਆ 4 ਦੀਆਂ ਬੋਰੀਆਂ ਦਾ ਚਾਹੇ ਅਫਸਰੋ ਤੁਸੀਂ ਚੱਕ ਕੇ ਭੱਜੋ, ਇਹਨਾਂ 4 ਹਲਕਿਆਂ ਦੇ ਵਿੱਚੋਂ ਤਾਂ ਮੰਡੀਆਂ ਕਰੋ ਖਾਲੀ ਤੇ ਪੈਸੇ ਤੁਰੰਤ ਪਾਓ ਕਿਸਾਨਾਂ ਦੀ ਜੇਬ ਦੇ ਵਿੱਚ, ਤਾਂ ਕਿ ਇੱਥੋਂ ਵੋਟਾਂ ਸਾਡੇ ਡੱਬੇ 'ਚ ਪੈ ਜਾਣ। ਜੀ। ਹੁਣ ਇਹ ਕਿੰਨਾ ਕੁ ਸੰਭਵ ਹੈ, ਕਿੰਨਾ ਕੁ ਨਹੀਂ, ਆਉਣ ਵਾਲਾ ਟਾਈਮ ਦੱਸੂਗਾ। ਫਿਲਹਾਲ ਝੋਨੇ ਦਾ ਰੁਲਣਾ ਤੇ DAP ਦਾ ਨਾ ਮਿਲਣਾ ਆਮ ਆਦਮੀ ਪਾਰਟੀ ਤੋਂ ਲੈ ਕੇ ਭਾਜਪਾ ਤੱਕ ਦੀ ਜਿਮਨੀ ਚੋਣਾਂ 'ਚ ਮੁਸੀਬਤ ਬਣ ਸਕਦਾ। ਜਦੋਂ ਦੋਨੇ ਧਿਰਾਂ ਹੀ ਸੱਤਾਧਾਰੀ ਨੇ ਤੇ ਫਿਰ ਲੋਕਾਂ ਨੇ ਦੋਨੇ ਧਿਰਾਂ ਨੂੰ ਕਹਿਣਾ ਸ਼ਰਮਾ ਤਾਂ ਦੋਨਾਂ ਦੀ ਹੈ ਨਾ, ਚਾਹੇ ਕੋਈ ਪੰਜਾਬ ਵਾਲਾ ਤੇ ਚਾਹੇ ਕੋਈ ਕੇਂਦਰ ਵਾਲਾ, ਦੋਨਾਂ ਦਾ ਸਾਂਝਾ ਹੀ ਆਪਰੇਸ਼ਨ ਹੈ ਇਹਨਾਂ ਚੀਜ਼ਾਂ ਦੇ ਬਾਰੇ, ਖਾਦ ਦਾ ਚਾਹੇ ਮਸਲਾ ਤੇ ਚਾਹੇ ਝੋਨੇ ਦੀ ਚੁਕਾਈ ਦਾ ਮਸਲਾ। ਪੰਜਾਬ ਸਰਕਾਰ ਨੇ ਕਹਿੰਦੇ ਆਖਿਰ ਡੇਰਾ ਸਿਰਸਾ ਦੇ ਖਿਲਾਫ ਕੇਸ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀ। ਦੇਖੋ ਪ੍ਰਵੀਨ ਜੀ, ਇਹ ਬੜਾ ਗੰਭੀਰ ਤੇ ਸਾਡੀ ਭਾਵਨਾਵਾਂ ਨਾਲ ਜੁੜਿਆ, ਸਾਡੇ ਅਕੀਦੇ ਨਾਲ ਜੁੜਿਆ ਮਸਲਾ ਹੈ। ਔਰ ਇਸ ਨੂੰ ਕੈਸ਼ ਕੀਤਾ ਸਮੇਂ-ਸਮੇਂ ਸਾਰੀਆਂ ਰਾਜਨੀਤਿਕ ਧਿਰਾਂ ਨੇ। ਬਿਲਕੁਲ ਸਹੀ ਹੈ। ਇਸ ਮਸਲੇ ਦੇ ਨਾਂ ਤੇ ਇਨਸਾਫ ਦਿਵਾਉਣ ਦੇ ਨਾਂ ਦੇ ਉੱਤੇ ਬੇਅਦਬੀ ਵਾਲੇ ਮਸਲਿਆਂ ਦੇ ਵਿੱਚ, ਗੋਲੀकांड ਵਾਲੇ ਮਸਲਿਆਂ ਦੇ ਵਿੱਚ, ਹੈ ਨਾ, ਵੋਟਾਂ ਵੀ ਇਕੱਠੀਆਂ ਕੀਤੀਆਂ, ਸਪੋਰਟਾਂ ਵੀ ਇਕੱਠੀਆਂ ਕੀਤੀਆਂ, ਸੱਤਾ ਸੁੱਖ ਵੀ ਮਾਣ ਲਏ। ਹੁਣ ਵਾਲੀ ਸਰਕਾਰ ਵੀ ਆਉਣ ਦੇ ਵਿੱਚ ਇਹ ਮਸਲੇ ਨੂੰ ਘੁੰਮ ਕਰ ਰਹੀ ਆ, ਪਰ ਇਹ ਵੀ ਪਤੰਦਰ 3 ਸਾਲ ਲੰਘਾ ਗਏ ਤੇ ਆਖਰ ਹੁਣ ਮਤਲਬ ਕਿ ਮਾਨਯੋਗ ਅਦਾਲਤ ਨੇ ਜਦੋਂ ਰੋਕ ਹਟਾਈ, ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਹੁਣ ਇਹ ਪਹਿਲ ਕਦਮੀ ਕੀਤੀ ਹੈ ਕਿ ਬਿਲਕੁਲ ਜੀ ਪੰਜਾਬ ਸਰਕਾਰ ਡੇਰਾ ਸਿਰਸਾ ਮੁਖੀ ਸਣੇ 7 ਜਣਿਆਂ ਦੇ ਖਿਲਾਫ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦਿੰਦੀ ਹੈ। ਠੀਕ ਹੈ ਜੀ। ਸੋ ਇਹ ਬਹਿਬਲ ਕਲਾਂ, ਜਵਾਹਰ ਸਿੰਘ ਵਾਲਾ, ਬੁਰਜ ਜਵਾਹਰ ਸਿੰਘ ਵਾਲਾ ਤੇ ਇਹਨਾਂ ਬਰਗਾੜੀ ਕਾਂਡ ਵਾਲਾ, ਇਹ ਸਾਰਾ ਉਹ ਪਹਿਲੂ ਹੈ। ਤੇ ਇਹ ਉਹ ਮਸਲਾ ਹੈ ਜਿਹਦੇ ਉੱਤੇ ਮਤਲਬ ਕਿ 2-2 ਕਮਿਸ਼ਨ ਬਣ ਲਏ, 2-2 ਸਿੱਟ ਬਣ ਲਈਆਂ, ਹੈ ਨਾ, ਮਤਲਬ 9 ਸਾਲ ਲੰਘ ਗਏ, 2015 ਤੋਂ 24 ਆ ਗਿਆ ਤੇ ਗੱਲ ਤਨ ਪੱਤਣ ਨਹੀਂ, ਅਜੇ ਵੀ ਆਸ ਦੀ ਕਿਰਨ ਦਿਖੀ ਆ, ਇਨਸਾਫ ਮਿਲਦਾ ਨਹੀਂ ਦਿਖ ਰਿਹਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਤੇ ਇਸ ਪਹਿਲੂ ਨੂੰ ਵੀ ਕਈ ਤਰ੍ਹਾਂ ਜਿਮਨੀ ਚੋਣਾਂ ਨੂੰ ਧਿਆਨ 'ਚ ਰੱਖ ਕੇ ਦੇਖ ਰਹੀਆਂ, ਕਈ ਤਰ੍ਹਾਂ ਇਸ ਨੂੰ ਵੀ ਰਾਜਨੀਤੀ ਦਾ ਹਿੱਸਾ ਦੇਖ ਰਹੀਆਂ ਕਿ ਡੇਰਾ ਸਿਰਸਾ ਨਾਲ ਸੰਬੰਧਿਤ ਵੋਟਾਂ ਕੋਈ ਵੀ ਪਾਰਟੀ ਗਵਾਉਣਾ ਵੀ ਨਹੀਂ ਚਾਹੁੰਦੀ, ਪਰ ਉਹ ਇਸ ਮਸਲੇ ਨੂੰ ਲੈ ਕੇ ਇਹ ਵੀ ਪਤਾ ਕਿ ਕੱਪੜੇ ਸਾਡੇ ਫਾੜੇ ਜਾਣਗੇ ਜਦੋਂ ਚੋਣਾਂ 'ਚ ਜਾਵਾਂਗੇ। ਬਿਲਕੁਲ ਮੁੱਦਾ ਇਹ ਬਹੁਤ ਗੰਭੀਰ ਹੈ। ਸੋ ਇਸ ਪਹਿਲੂ ਤੇ ਹੁਣ ਇਹ ਅੱਗੇ ਵੱਧ ਕੇ ਕੀ ਇਹ ਸੱਚਮੁੱਚ ਗੰਭੀਰਤਾ ਨਾਲ ਅੱਗੇ ਵਧਿਆ ਜਾ ਰਿਹਾ ਜਾਂ ਅਜੇ ਵੀ ਇਹਦੇ ਵਿੱਚੋਂ ਰਾਜਨੀਤੀ ਹੈ? ਜੇ ਰਾਜਨੀਤੀ ਹੋਊਗੀ ਤਾਂ ਖਤਾ ਖਾਣਗੇ। ਇਹੀ ਜੀ ਰਾਜਨੀਤੀ ਅਕਾਲੀਆਂ ਨੇ ਕਰਕੇ ਭੋਗ ਲਈ, ਇਹੀ ਜੀ ਰਾਜਨੀਤੀ ਕੈਪਟਨ ਨੇ ਕਰਕੇ ਉਹਦਾ ਨਤੀਜਾ ਦੇਖ ਲਿਆ। ਬਿਲਕੁਲ। ਸੋ ਇਸ ਲਈ ਯਾਦ ਰੱਖਣ ਇਹ ਆਮ ਆਦਮੀ ਪਾਰਟੀ ਵਾਲੇ, ਪਤਾ ਇਹ ਲੱਗ ਰਿਹਾ ਕਿ ਇਸ ਮਸਲੇ ਤੇ ਦਿੱਲੀ ਟੀਮ ਹੁਣ ਐਕਟਿਵ ਹੋਈ ਆ। ਵੈਸੇ ਸਾਰੇ ਹੀ ਮਸਲਿਆਂ ਤੇ ਹੁਣ ਦਿੱਲੀ ਟੀਮ ਐਕਟਿਵ ਆ। ਮੀਡੀਆ ਅਦਾਰਿਆਂ ਨਾਲ ਵੀ ਸਮਝੌਤੇ ਕਰਾ ਰਹੀ ਹੈ ਦਿੱਲੀ ਟੀਮ, ਤਾਂ ਹੁਣ ਭਗਵੰਤ ਮਾਨ ਤੋਂ ਵੀ ਨਹੀਂ ਪੁੱਛਿਆ ਜਾ ਰਿਹਾ। ਠੀਕ ਹੈ। ਸੋ ਇਸ ਲਈ ਇਹ ਕੰਮ ਵੀ ਉਹਨਾਂ ਨੇ ਦੇਖ ਲਿਆ ਤੇ ਹੁਣ ਮਤਲਬ ਸਵੇਰ ਤੋਂ ਇਹਨਾਂ ਮਤਲਬ ਸਾਰਾ ਕੁਝ ਠੀਕ ਹੈ ਫਿਰ ਜੇ ਉਹਨਾਂ ਦੇ ਹੱਥ ਰਾਹੀਂ ਹੋ ਰਿਹਾ। ਸੋ ਪਰ ਇਹ ਪਹਿਲੂ ਦੇ ਉੱਤੇ ਅਜੇ ਵੀ ਇੰਤਜ਼ਾਰ ਰਹੇਗਾ। ਕੇਸ ਦੇ ਲਈ ਮਨਜ਼ੂਰੀ ਦੇਣਾ ਤੇ ਉਸ ਕੇਸ ਨੂੰ ਮਜ਼ਬੂਤੀ ਨਾਲ ਲੜਨਾ, ਦੋਵਾਂ 'ਚ ਫਰਕ ਹੈ। ਬਿਲਕੁਲ ਜੀ, ਬਿਲਕੁਲ। ਭਾਰਤ ਤੇ ਚੀਨ ਦੇ ਵਿਚਾਲੇ ਕਹਿੰਦੇ LAC ਦੀ ਜਿਹੜੀ ਪੈਟਰੋਲਿੰਗ ਹੈ ਉਸ ਨੂੰ ਲੈ ਕੇ ਹੁਣ ਸਮਝੌਤਾ ਹੋ ਗਿਆ। ਪਹਿਲਾਂ ਦੋਨਾਂ ਧਿਰਾਂ ਦੀਆਂ ਫੌਜਾਂ ਆਪਸ ਵਿੱਚ ਦੀ ਖੈਬੜਦੀਆਂ ਦਿਖਦੀਆਂ ਸੀ। ਪ੍ਰਵੀਨ ਜੀ, ਇਸ ਮੌਕੇ ਅੰਤਰਰਾਸ਼ਟਰੀ ਮਸਲਿਆਂ ਦੇ ਵਿੱਚ
ਭਾਰਤ ਕਈ ਪਾਸਿਓਂ ਚੁਣੌਤੀਆਂ ਨਾਲ ਘਿਰਿਆ। ਬਿਲਕੁਲ ਸਹੀ, ਬਿਲਕੁਲ ਸਹੀ। ਇੱਕ ਪਾਸੇ ਪੰਨੂ ਵਾਲੇ ਮਸਲੇ ਤੇ ਅਮਰੀਕਾ ਵਾਲਾ ਪਹਿਲੂ, ਦੂਏ ਪਾਸੇ ਨਿੱਜਰ ਵਾਲੇ ਮਸਲੇ ਦੇ ਉੱਤੇ ਕੈਨੇਡਾ ਵਾਲਾ ਪਹਿਲੂ ਹੈ। ਪਾਕਿਸਤਾਨ ਵਾਲੇ ਪਹਿਲੂਆਂ ਤਾਂ ਹੁਣ ਪਹਿਲੂ ਨਿਗਣ ਦੀ ਆਦਤ ਪੈ ਗਈ ਇਹਨਾਂ ਨੂੰ। ਉਹ ਮਸਲਾ ਤਾਂ ਚੱਲਦੇ ਰਹਿੰਦਾ, ਉਧਰੋਂ ਤੇ ਇੱਧਰੋਂ ਤੇ ਇੱਧਰੋਂ ਤੇ ਉੱਧਰ। ਤੇ ਪਰ ਚੀਨ ਵਾਲੇ ਮਸਲੇ ਤੇ ਉਹੋ ਜਿਹਾ ਹੀ ਪਹਿਲੂ ਵੇਖਣ ਨੂੰ ਮਿਲਦਾ ਹੈ ਕਿ ਇਸ ਮਸਲੇ ਤੇ ਜਨਤਕ ਹੁਣ ਸਾਡੀਆਂ ਰਾਜਨੀਤਿਕ ਧਿਰਾਂ ਬਚਦੀਆਂ। ਜਿਵੇਂ ਮਤਲਬ ਅੱਡੀਆਂ ਚੱਕ ਕੇ ਅਸੀਂ ਕੈਨੇਡਾ ਨੂੰ ਤਾਂ ਘੇਰਨ ਦੀ ਕੋਸ਼ਿਸ਼ ਕਰਦੇ ਹਾਂ, ਉਵੇਂ ਅੱਡੀਆਂ ਚੱਕ ਕੇ ਅਸੀਂ ਪਾਕਿਸਤਾਨ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਚੀਨ ਤੇ ਅਮਰੀਕਾ ਵਾਲੇ ਮਸਲੇ ਤੇ ਸਾਡਾ ਰੁਖ ਹੋਰ ਤਰ੍ਹਾਂ ਦਾ ਹੁੰਦਾ। ਬਿਲਕੁਲ ਸਹੀ, ਬਿਲਕੁਲ। ਇਸ ਨੂੰ ਲੈ ਕੇ ਪੰਜਾਬ ਤੇ ਭਾਰਤ ਦੇ ਸੰਸਦ ਮੈਂਬਰਾਂ ਨੇ ਵੀ ਕਿੰਨੀ ਵਾਰ ਸਵਾਲ ਖੜੇ ਕੀਤੇ ਆ। ਇਹ ਵੱਖਰੀ ਗੱਲ ਹੈ, ਜਿਹੜੀ ਸੱਤਾ 'ਚ ਹੁੰਦੀ ਹੈ ਤੇ ਉਹ ਫਿਰ ਰੋਲ ਹੋਰ 'ਚ ਆ ਜਾਂਦੀ ਹੈ, ਤੇ ਜਿਹੜੀ ਬਾਹਰ ਹੁੰਦੀ ਹੈ ਉਹਦਾ ਰੋਲ ਹੋਰ ਹੋ ਜਾਂਦਾ। ਜੀ ਜੀ। ਪਰ ਮਾਣ ਹੈ ਸਾਨੂੰ ਸਾਡੀ ਫੌਜ ਤੇ, ਜਿਹੜੇ ਹਰ ਤਰ੍ਹਾਂ ਦੇ ਮੁਕਾਬਲੇ ਲਈ ਕਾਬਲ ਹੈ, ਦਮ ਰੱਖਦੀ ਹੈ, ਬਸ਼ਰਤੇ ਉਹਨਾਂ ਨੂੰ ਰਾਜਨੀਤਿਕ ਤਰ੍ਹਾਂ ਸਾਡੀਆਂ ਹਥਿਆਰ ਨਾ ਬਣਾਉਣ। ਔਰ ਗਲਵਾਨ ਦੀ ਘਾਟੀ ਦੇ ਵਿੱਚ ਜੋ 2020 ਚ ਵਾਪਰਿਆ ਸੀ, ਉਸ ਦੇ ਵਿੱਚ ਜੋ ਖੂਨੀ ਝੜਪ ਹੋਈ ਸੀ, ਉਹਦੇ ਵਿੱਚ ਸਾਡੇ ਫੌਜੀ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਚੀਨ ਨੂੰ। ਪਰ ਉਹ ਤੇ ਬਾਵਜੂਦ ਵੀ ਉਸ ਪਹਿਲੂ ਦੇ ਉੱਤੇ ਭਾਰਤੀ ਸੰਸਦ 'ਚ ਚਰਚਾ ਨਹੀਂ ਹੋਈ, ਜਿਹਨੂੰ ਲੈ ਕੇ ਕਈ ਤਰ੍ਹਾਂ ਨੂੰ ਗਿਲਾ ਤੇ ਬਾਰ-ਬਾਰ ਹਰ ਪਲੇਟਫਾਰਮ ਤੇ ਭਾਰਤੀ ਸਰਕਾਰ ਜਾਂ ਨਰਿੰਦਰ ਮੋਦੀ ਦੀ ਟੀਮ ਇਹੀ ਦਮ ਭਰਦੀ ਰਹੀ ਕਿ ਚੀਨ ਨੇ ਸਾਡੀ ਇੰਚ ਇੰਚ ਜ਼ਮੀਨ ਨਹੀਂ ਦੱਬੀ, ਚੀਨ ਸਾਡੇ ਕੋਈ ਘਰ 'ਚ ਨਹੀਂ ਆਇਆ, ਕੋਈ ਅੰਦਰ ਨਹੀਂ ਆਇਆ। ਤੇ ਜੇ ਅੰਦਰ ਨਹੀਂ ਆਇਆ ਫਿਰ ਅੱਜ ਸਮਝੌਤਾ ਕਿਸ ਗੱਲ ਦਾ ਹੋਇਆ? ਜੀ ਜੀ। ਕਿਉਂਕਿ ਦੱਸਿਆ ਤਾਂ ਹੀ ਜਾ ਰਿਹਾ ਨਾ ਅੱਜ ਸਮਝੌਤੇ ਦੇ ਵਿੱਚ ਕਿ ਜੀ ਹੁਣ ਉਹ ਕਬਜ਼ੇ ਵਾਲੀ ਥਾਂ ਛੱਡ ਕੇ LAC ਤੇ ਆ ਜਾਣਗੇ, ਜੋ ਲਾਈਨ ਆਫ ਐਕਚੁਅਲ ਕੰਟਰੋਲ ਹੈ ਨਾ, ਉਹਦੇ ਤੇ ਆ ਜਾਣਗੇ। ਅਸਲ ਦੇ ਵਿੱਚ ਜਦੋਂ 2020 ਚ ਗਲਵਾਨ ਘਟਨਾ ਵਾਪਰੀ, ਇਹ ਲਦਾਖ ਦਾ ਸਾਰਾ ਖੇਤਰ ਹੈ, ਤੇ ਉਸ ਸਮੇਂ ਕਹਿੰਦੇ ਕਿ 6 ਥਾਵਾਂ ਤੇ ਚੀਨ ਨੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਚੋਂ 2022 ਦੇ ਵਿੱਚ 4 ਥਾਵਾਂ ਤੋਂ ਪਿੱਛੇ ਹਟੇ ਜੀ। ਦੇਪਸਾਸ ਹੈ, ਗਲਵਾਨ ਹੈ, ਪੈਗਸ ਹੈ, ਇਹ 4 ਥਾਵਾਂ ਤੋਂ ਪਿੱਛੇ ਹਟੇ। ਹੁਣ 2 ਥਾਵਾਂ ਨੂੰ ਲੈ ਕੇ 21 ਅਕਤੂਬਰ ਨੂੰ ਸਮਝੌਤਾ ਹੋਇਆ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕਿਹਾ ਕਿ ਹਾਂ ਬਿਲਕੁਲ ਹੈ ਨਾ, ਉਧਰ ਚੀਨ ਦੇ ਵਿਦੇਸ਼ ਮੰਤਰੀ ਨੇ ਵੀ ਕਿਹਾ ਕਿ ਬਿਲਕੁਲ ਇਹ ਸਮਝੌਤਾ ਹੋ ਗਿਆ। ਹੁਣ 2024 ਦੇ ਵਿੱਚ ਦੌਲਤ ਬੇਗ ਤੇ ਡੋਮਟੇਕ ਦੇ ਵਿੱਚ ਇਹ ਉੱਥੋਂ ਦਾ 2 ਥਾਵਾਂ ਨੇ ਜਿੱਥੇ LAC ਦੇ ਉੱਤੇ ਦੋਈ ਤਰ੍ਹਾਂ ਜਾਣਗੀਆਂ, ਤੇ ਗਸਤ ਸਮਝੌਤਾ ਕਹਿ ਸਕਦੇ ਹੋ, ਪੈਟਰੋਲਿੰਗ ਸਮਝੌਤਾ ਕਹਿ ਸਕਦੇ ਹੋ ਕਿ ਆਪਣੇ ਖੇਤਰ। ਪਰ ਭਾਰਤੀ ਫੌਜ ਦੇ ਮੁਖੀ ਦਵਿੰਦਰ ਜਿਹੜੇ ਜਨਰਲ ਦਵੇਦੀ ਨੇ, ਉਹਨਾਂ ਨੇ ਕਿਹਾ ਕਿ ਅਜੇ ਭਰੋਸਾ ਕਾਇਮ ਹੋਣਾ ਜ਼ਰੂਰੀ ਹੈ ਇਹਦੇ ਲਈ। ਉਹਦੇ ਲਈ ਕਹਿੰਦੇ ਪੈਟਰੋਲਿੰਗ ਕਰਦਿਆਂ ਆਪਸ ਵਿੱਚ ਦੋਏ ਫੌਜਾਂ 'ਚ ਸਧਾਰਨ ਤੌਰ ਤੇ ਗੱਲਬਾਤ, ਇੱਕ ਸੁਖਾਵੇਂ ਮਾਹੌਲ 'ਚ ਗੱਲਬਾਤ ਹੈਲੋ ਹਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਤਣਾਅ ਘਟਦਾ ਹੁੰਦਾ। ਉਹ ਅਜੇ ਤਣਾਅ ਬਰਕਰਾਰ ਆ ਕਹਿੰਦੇ। ਪਰ ਇਹਦੀ ਇੱਕ ਆਸ ਇਸ ਲਈ ਜਾਗੀ ਕਿ ਇੱਧਰ ਇਹ ਸਮਝੌਤਾ ਹੋ ਰਿਹਾ, ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਹੈ ਨਾ, ਰੂਸ ਵੱਲੋਂ ਮੇਜ਼ਬਾਨ ਕੀਤੀ ਗਈ ਉਸ ਬੈਠਕ ਦੇ ਵਿੱਚ ਨੇ। ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਉਹਨਾਂ ਨੇ ਜੱਫੀ ਵੀ ਪਾਈ ਹੈ, ਤੇ ਉੱਥੇ ਜਿਨਪਿੰਗ ਨਾਲ ਮੁਲਾਕਾਤ ਦੀ ਆਸ ਹੈਗੀ ਹੈ। ਸੋ ਇਸ ਲਈ ਚੀਨ ਵੀ ਉਸੇ ਹੱਦ ਤੱਕ ਜਾ ਸਕਦਾ, ਉਹਨੂੰ ਪਤਾ ਹੈ ਕਿ ਭਾਰਤ ਨਾਲ ਵੱਧ ਪੰਗਾ ਲਿਆ ਮੇਰਾ ਹੀ ਨੁਕਸਾਨ ਹੈ, ਆਰਥਿਕ ਤੌਰ ਤੇ ਬਹੁਤ ਨੁਕਸਾਨ ਹੋ ਜਾਊਗਾ। ਤੇ ਇਸੇ ਤਰ੍ਹਾਂ ਅਮਰੀਕਾ ਵੀ ਭਾਰਤ ਨਾਲ ਕਿਸੇ ਹੱਦ ਤੱਕ ਜਾ ਸਕਦਾ, ਉਹਨੂੰ ਵੀ ਪਤਾ ਹੈ ਕਿ ਭਾਰਤ ਮੇਰੇ ਲਈ ਹਥਿਆਰਾਂ ਦੀ ਮੰਡੀ ਹੈ। ਸੋ ਇਸ ਲਈ ਇਹ ਇੱਕ ਤਰ੍ਹਾਂ ਦੀ ਰਾਜਨੀਤੀ ਵੀ ਬਰਾਬਰ ਚੱਲਦੀ ਹੈ ਤੇ ਇੱਕ ਪਹਿਲੂ ਬਰਾਬਰ ਚੱਲਦਾ। ਪਰ ਘੱਟੋ ਘੱਟ 4 ਪਾਸਿਓਂ ਉਲਝਿਆਂ ਦੇ ਵਿੱਚੋਂ ਇੱਕ ਸਮਝੌਤੇ ਨੇ ਰਾਹਤ ਵੀ ਦਿੱਤੀ ਹੈ ਤੇ ਹੋਰਨਾਂ ਖੇਤਰਾਂ ਦੇ ਹੋਰਨਾਂ ਸੂਬਿਆਂ ਦੇ ਲਈ ਆਸ ਵੀ ਜਗਾਈ ਹੈ। ਚੀਨ ਨੂੰ ਤਾਂ ਦੇਖੋ ਆਪਣਾ ਜਿਹੜਾ ਵਪਾਰ ਆ ਉਹ ਚੀਨ ਨਾਲ ਦੇਖੋ ਕਿੰਨਾ ਪਾੜ ਆ, ਇੱਧਰੋਂ ਚੀਜ਼ਾਂ ਜਾਂਦੀਆਂ ਥੋੜ੍ਹੀਆਂ, ਉੱਧਰੋਂ ਤਾਂ ਕਿੰਨੀ ਵੱਡੀ ਤਾਦਾਦ ਦੇ ਵਿੱਚ ਆਉਂਦੀਆਂ। ਬਿਲਕੁਲ ਚੀਨ ਦੇ ਲਈ ਇੱਕ ਬਹੁਤ ਵੱਡੀ ਮੰਡੀ ਹੈ ਭਾਰਤ। ਤੇ ਜੇ ਕੌਮਾਂਤਰੀ ਕੂਟਨੀਤੀ ਦੇ ਲਿਹਾਜ਼ ਦੇ ਨਾਲ ਦੇਖੀ ਜਾਂ ਉਸ ਸਿਆਸਤ ਦੇ ਲਿਹਾਜ਼ ਦੇ ਨਾਲ ਦੇਖੀ ਤਾਂ ਅਮਰੀਕਾ ਲਈ ਵੀ ਭਾਰਤ ਦੀ ਅਹਿਮੀਅਤ ਬਹੁਤ ਵੱਡੀ ਹੈ, ਬਹੁਤ ਵੱਡੀ। ਪਰ ਗਵਾਂਢੀ ਮੁਲਕਾਂ ਸਾਰਿਆਂ ਨਾਲ ਹੀ ਸਾਡੀ ਕੋਈ ਬਾਹਲੀ ਚੰਗੀ ਨਹੀਂ। ਨਾ ਪਿੱਛੇ ਜੇ ਨੇਪਾਲ ਵਾਲੇ ਵੀ ਰੁੱਸ ਗਏ ਸੀ, ਭੂਟਾਨ ਵਾਲੇ ਵੀ, ਤੇ ਪਾਕਿਸਤਾਨ ਨਾਲ ਤਾਂ ਚੱਲਦਾ ਹੀ ਆ ਰਿਹਾ। ਬਿਲਕੁਲ ਬਿਲਕੁਲ, ਇਹ ਬਹੁਤ ਫਿਕਰਮੰਦੀ ਵਾਲੇ। ਸ਼੍ਰੀਲੰਕਾ ਦੀ ਹਾਲਤ ਆਪਣੀ ਵੈਸੇ ਪਤਲੀ ਬਹੁਤ। ਹਾਂਜੀ ਹਾਂਜੀ ਬਿਲਕੁਲ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।